ਜਿਹੜੇ ਇਲਾਕੇ ਨੂੰ ਆਪਾਂ ਜਾ ਰਹੇ ਆ ਪਾਕਪਤਨ ਕ੍ਰਾਸ ਕੀਤਾ ਤੇ ਪਾਣੀ ਇੱਥੋਂ ਤੱਕ ਆ ਗਿਆ। ਮਾਲੀ ਨੁਕਸਾਨ ਹੋਇਆ, ਜਾਨੀ ਨੁਕਸਾਨ ਨਹੀਂ ਹੋਇਆ। ਅੱਛਾ ਪਿਛਲੀ ਦਫਾ 88000 ਚ ਇੰਨਾ ਪਾਣੀ ਇੱਥੇ ਚੱਲ ਰਿਹਾ ਸੀ। ਠੀਕ ਹੈ। ਅੱਜ 1,18,000 ਚੱਲ ਰਿਹਾ, ਇੱਥੇ ਵੀ ਇੰਨਾ ਹੀ ਚੱਲ ਰਿਹਾ। ਉਹਨਾਂ ਹੀ ਚੱਲ ਰਿਹਾ। ਸਿਰਫ ਵਜ੍ਹਾ ਇਹ ਕਿ ਦਰਿਆ ਨੇ ਆਪਣਾ ਥੋੜਾ ਜਿਹਾ ਰੁਖ ਚੇਂਜ ਕਰ ਲਿਆ। ਬੱਚਾ ਆ ਰਹੀਆਂ ਪਿੱਛੇ ਨਾ, ਬੱਚਾ ਲੈ ਕੇ ਆ ਰਿਹਾ ਪਿੱਛੇ। ਜਾਣਾ ਹੈ ਭਾਈ, ਇਹ 12,000 ਟੁੱਟਾ ਆ ਬੰਨ ਟੁੱਟਾ। ਓਏ ਹੋਏ ਬੇਬਸੀ ਦੀ ਇੰਤਹਾ ਹੈ। ਜਿੰਨਾ ਸਾਦੋ ਹਾਂ ਮੈਂ ਰਾਸ਼ਨ ਸਾਰਾ ਦਿਖਾ ਦਿੱਤਾ ਕਿ ਇਹ 25 ਦਿਨਾਂ ਦਾ ਇਨਸ਼ਾਅੱਲਾ। ਹਾਂਜੀ ਇਨਸ਼ਾਅੱਲਾ। ਤੇ ਬਾਕੀ ਇਹ ਹੈ ਕਿ ਰਾਤ 1 ਵਜੇ ਸਟਾਰਟ ਹੋਏਗਾ ਹਾਂਜੀ ਤੇ ਸਵੇਰ ਤਕਰੀਬਨ 5 ਵਜੇ ਭਾਈ ਅਮਰ ਨੇ ਕਹਿ ਦਿੱਤਾ ਕਿ ਤੁਹਾਨੂੰ ਰੈਡੀ ਮਿਲੇਗਾ, ਤੁਸੀਂ ਗੱਡੀਆਂ ਤੇ ਲੱਦ ਕੇ ਤੇ ਲਿਜਾ ਸਕਦੇ ਹੋ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਅੱਜ ਦਾ ਦਿਨ ਆਪਣਾ ਕਿੱਦਾਂ ਗੁਜ਼ਰਦਾ ਵਾ। ਤੇ ਝੜ ਹੋ ਜਾਂਦਾ ਵਾ, ਧੁੱਪ ਚੜ ਜਾਂਦੀ ਆ, ਮਤਲਬ ਕਿ ਕਾਲਾ ਮਾਲਾ ਜਿਹਾ ਚੱਲਣ ਦਿਆ ਵਾ। ਤੇ ਅੱਜ ਕੰਮ ਕਾਫੀ ਜ਼ਿਆਦਾ ਨੇ। ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਸਾਹਮਣੇ ਵਾਲੀ ਜਿਹੜੀ ਪੈਲੀ ਆ ਇਹ ਹਰ ਹਾਲ 'ਚ ਤਿਆਰ ਕਰਨੀ ਆ। ਮੱਕੀ ਬਹੁਤ ਜ਼ਿਆਦਾ ਲੇਟ ਹੋ ਗਈ ਆ। ਡੇਲੀ ਸੋਚਦੇ ਆ ਅੱਜ ਕਦੇ ਮੀਂਹ ਦਾ ਪ੍ਰੋਬਲਮ, ਕਦੇ ਕੁਛ ਤੁਹਾਨੂੰ ਪਤਾ ਕਿ ਮਾਮਲਾਤ ਜਿਹੜੇ ਚੱਲ ਰਹੇ ਆ ਪੰਜਾਬ ਦੇ ਵਿੱਚ ਕਿ ਕੁਛ ਨਾ ਕੁਛ ਚੱਲਦਾ ਰਹਿੰਦਾ ਵਾ। ਕਦੇ ਪਾਣੀ ਆਉਣ ਦਾ ਵੀ ਜਿਹੜਾ ਸਲਾਬ ਚੱਲ ਰਿਹਾ ਵਾ, ਅੱਲਾ ਮਦਦ ਕਰੇ ਸਾਰਿਆਂ ਦੀ, ਉਹ ਵੀ ਸੀਨ ਪਾਰਟ ਵਿੱਚ ਚੱਲ ਰਿਹਾ ਵਾ। ਸੋ ਇਸ ਕਰਕੇ ਮੱਕੀ ਵੀ ਆਪਣੀ ਲੇਟ ਹੋ ਜਾਂਦੀ ਸੀ ਬਾਰਿਸ਼ਾਂ ਦੇ ਕਰਕੇ। ਅੱਜ ਪੂਰਾ ਵੱਤਰ 'ਚ ਇਸ ਟਾਈਮ ਆਪਣਾ ਜਿਹੜਾ 1.25 ਕਿੱਲਾ ਇਹਨੂੰ ਅੱਜ ਆਪਾਂ ਪ੍ਰੋਪਰ ਤਿਆਰ ਕਰਕੇ ਵਾਹ ਕੇ ਨਾਲ ਲੇਜ਼ਰ ਆਉਂਦੀ ਪਈ ਆ ਤੇ ਲੇਜ਼ਰ ਕਰਵਾ ਕੇ ਅੱਜ ਇਨਸ਼ਾਅੱਲਾ ਹਰ ਹਾਲ 'ਚ ਇਸ ਪੈਲੀ ਨੂੰ ਆਪਾਂ ਤਿਆਰ ਕਰਨਾ ਵਾ। ਸੈਮ ਚੱਲਾ ਵਾ ਜੀ ਤੇਲ ਲੈਣ, ਡੀਜ਼ਲ ਲੈਣ। ਕੈਨ ਫੜ ਲਿਆ, ਸਕੂਟਰ ਤੇ ਚੜ ਗਿਆ। ਜੱਟੂ ਘਰੇ ਗਿਆ ਹੋਇਆ ਵਾ, ਪੈਸੇ ਫੜ ਲਿਆਂਤੇ ਠੀਕ ਆ। ਲੋ ਮੇਰਾ ਵੀਰ ਤੇਲ ਲਿਆਓ ਸੋਹਣਾ ਬੜਾ। ਹਾਂ ਵੀ ਜੱਟੂ ਆ ਗਿਆ, ਰੱਖ ਦੇ ਅੰਦਰ ਚਾਰਜਰ, ਛੇਤੀ ਰੱਖ, ਮੈਂ ਆਇਆ। ਲੋ ਜੀ ਤੇਲ ਲੈ ਕੇ ਆਓ ਛੇਤੀ ਤੇ ਹਾਲ ਲੈਣ ਗਿਆ ਸੀ ਤੇ ਕੀ ਬਣਿਆ? ਹਾਲਾ ਵੇ ਆਪ ਹੀ ਲਾ ਗਿਆ। ਲਾ ਗਏ ਅਸੀਂ ਗਏ ਤੇ ਉਹ ਵਾਉਣ ਦਿਆ ਸੀ, ਕਹਿੰਦੇ ਅਸੀਂ ਲਾਏ। ਅੱਛਾ ਆਪ ਲਾ ਜਾਂਦੇ। ਚਲੋ ਇਹ ਤੇ ਅੱਲਾ ਭਲਾ ਕਰੇ ਉਹਨਾਂ ਦਾ। ਪਿੰਡਾਂ ਦੇ ਵਿੱਚ ਆਹੀ ਮੌਜ ਆ ਮਾਸ਼ਾਅੱਲਾ। ਸ਼ੁਕਰ ਆ ਰੱਬ ਦਾ ਕਿ ਕੁਛ ਵੀ ਹੋਵੇ। शहर ਚ ਹੁੰਦੇ ਤੇ बाद में ले जाना, अभी ले जाना, आप इधर रुक जाएं, हम फ्री करके देंगे अपना काम करके। लेकिन ਪਿੰਡਾਂ ਦੇ ਵਿੱਚ ਉਹ ਬਾਈ ਕਹਿੰਦੇ ਵੀ ਯਾਰ ਅਸੀਂ ਵਾਹੁੰਦੇ ਆ, ਹਲ ਉਹਨਾਂ ਦੇ ਹੀ ਆਪਣੇ ਨਹੀਂ ਸੀ ਹੈਗੇ ਤੇ ਕਹਿੰਦੇ ਵੀ ਅਸੀਂ ਆਪ ਲਾ ਜਾਂਦੇ ਆ, ਤੁਸੀਂ ਆਏ ਆ ਹੁਣ। ਤਾਂ ਉਹ ਬਾਈ ਆਪ ਹਲ ਲਾ ਗਏ ਆਪਣੇ ਤੇ ਹੁਣ ਤੇਲ ਆਉਂਦਾ ਵਾ ਤੇ ਟਰੈਕਟਰ 'ਚ ਪਾ ਕੇ ਅੱਲਾ ਕਰੇ ਕਰਦੇ ਆ ਸ਼ੁਰੂ। ਇੱਧਰ ਵਸੀਮ ਨੇ ਮਾਸ਼ਾਅੱਲਾ ਛੱਡਿਆ ਹੋਇਆ ਜੀ ਪਾਣੀ ਇਹਨੂੰ। ਵਸੀਮ ਸਾਹਿਬ ਸੁਣਾਓ ਕੀ ਹਾਲ ਆ? ਠੀਕ ਠਾਕ ਜੀ, ਸ਼ੁਕਰ ਅੱਲਾ ਦਾ। ਉਹ ਯਾਰ ਪਾਣੀ ਨਹੀਂ ਛੱਡਿਆ ਤੇ ਨਾਲ ਜਿੱਥੇ ਆ ਉੱਚੀ ਹੈ ਨਾ ਉੱਥੋਂ ਘਾਹ ਪੁੱਟਣ ਡਿਆ ਵਾ। ਆਹੋ ਆ ਤਾਂ ਪੂਰੀ ਗਾਚੀ ਕੱਢ ਲਈ ਆ, ਪੁੱਟ ਕੇ ਨਾ ਉਹ ਉੱਥੋਂ ਵੀ ਪੁੱਟ ਕੇ ਲਾਤਾ ਵਾ, ਦੁਬਾਰਾ ਫਿਰ ਲਾ ਵੀ ਦਿੱਤਾ ਵਾ। ਲਾਤਾ ਵਾ। ਠੀਕ ਆ। ਤੇ ਜਿੱਥੇ ਨਾ ਨਹੀਂ ਹੋਇਆ ਹਾਂ ਪਾਣੀ, ਉੱਚੀ ਜਗ੍ਹਾ ਵਾ, ਹਾਂ ਉਹ ਪੱਟ ਲੈਨੇ ਆ। ਵੇਖ ਹੁਣ ਚਿੱਟੀ ਜੀ ਹੋਈ ਹੈ ਜਗ੍ਹਾ ਇੱਥੇ ਨਾ। ਯਾਰ ਇੱਥੇ ਨਾ ਕਲਰ ਮੈਨੂੰ ਲੱਗਦਾ ਵੀ ਜਿਵੇਂ ਕਲਰ ਨਹੀਂ ਹੁੰਦਾ ਹੈ। ਕਲਰ ਨਿਗਾ, ਹਾਂ ਇਹ ਪੈਲੀ ਉੱਚੀ ਆ ਇੱਥੋਂ। ਅੱਛਾ ਪਾਣੀ ਪੂਰਾ ਬੈਠਾ ਨਹੀਂ, ਜੜਾ ਨਹੀਂ ਵੱਜੀਆਂ ਆਹ ਹਨਾ। ਦੇਖ ਲੈ ਹੁਣ ਇੱਥੋਂ ਮਿੱਟੀ ਆਪਾਂ ਲਾਈ ਸੀ ਤੇ ਕਿਵੇਂ ਘਾਹ ਤੁਰ ਪਿਆ। ਹਾਂ ਆ ਤੇ ਮਾਸ਼ਾਅੱਲਾ ਬਹੁਤ ਸੋਹਣਾ ਘਾਹ ਤੁਰ ਪਿਆ ਵਾ, ਵੇਖੋ ਨਾ ਜ਼ਰਾ। ਇਹ ਉਦੋਂ ਬਾਰਿਸ਼ ਨੇ ਵੀ ਬੜਾ ਆਪਣਾ ਕਮਾਲ ਕੀਤਾ ਯਾਰ ਵਸੀਮ। ਹਾਂ ਤੇ ਉਦਾਂ ਵੀ ਸ਼ੁਕਰ ਹੋ ਗਿਆ ਰੱਬ ਦਾ। ਉਦਾਂ ਵੀ ਠੀਕ ਆ। ਥੋੜਾ ਜਿਹਾ ਨਾ ਕੋਸ਼ਿਸ਼ ਕਰ ਯਾਰ, ਸਿੱਧਾ ਜਿਹਾ ਰੱਖ ਕੇ ਹਨਾ ਹਿਸਾਬ। ਜ਼ਿਆਦਾ ਨਾ ਮਿੱਟੂ ਚਾ ਵਿੱਚੋਂ ਘਾਹ ਤੇ ਜ਼ਾਲਮਾ ਉਹਦੇ ਪੱਟ ਦਿੱਤਾ। ਘਾਹ ਦੀ ਖੈਰ, ਘਾਹ ਮੁੱਕਦਾ ਨਹੀਂ ਆਪਣੇ ਕੋਲੋਂ। ਅੱਛਾ ਘਾਹ ਦੀ ਖੇਤੀ ਆ ਦੇਖ ਲੈ, ਹੁਣ ਤਾਂ ਘਰ ਦੀ ਹੋ ਗਈ ਹੈ। ਘਰ ਦੀ ਖੇਤੀ। ਲੋ ਜੀ ਹੁਣ ਤਾਂ ਆਪਣਾ ਚਾਈਨੀ ਘਾਹ ਜਿਹੜਾ ਕੋਰੀਅਨ ਘਰ ਦਾ ਹੀ ਹੋ ਗਿਆ। ਕੋਰੀਅਨ ਨਿਗਾ ਹੋ ਰਹੀ ਆ। ਇਹ ਕਿਹੜਾ ਸੀ ਭਲਾ? ਇਹ ਮੈਨੂੰ ਵੀ ਨਹੀਂ ਪਤਾ, ਮੈਂ ਤਾਂ ਰੋਟੀ ਖਾ ਕੇ ਭੁੱਲ ਜਾਣਾ। ਤੂੰ ਘਾਹ ਦੀ ਪੁੱਛਦਾ। ਲਓ ਜੀ ਆ ਬਸ ਕਰ ਲਈਏ ਹੁਣ ਇੱਕ ਵਾਰੀ। ਪਾਣੀ ਪੂਣੀ ਛੱਡਦਾ ਪਿਆ ਵਸੀਮ, ਨਾਲ ਆ ਲੱਗੇ ਹੋਏ ਆ। ਸੋ ਇਹ ਕਰਦੇ ਆ ਤੇ ਫਿਰ ਇਨਸ਼ਾਅੱਲਾ ਚੜਦੇ ਆ ਟਰੈਕਟਰ ਤੇ। ਜ਼ਮੀਨ ਹਰ ਹਾਲ 'ਚ ਤਿਆਰ ਕਰਦੇ ਆ। ਤੇ ਬਾਕੀ ਨਾਸਰ ਭਾ ਹੁਣੇ ਨਿਕਲਣ ਲੱਗੇ ਅੱਜ ਹੁਣ ਥੋੜੀ ਦੇਰ ਪਹਿਲਾਂ। ਵਿਕਾਸ ਹੈਦਰ ਭਾਜੀ ਠੀਕ ਆ, ਉਸ ਦੇ ਨਾਲ ਜਾ ਰਹੇ ਆ ਨਾਸਰ ਭਾ ਠੀਕ ਆ। ਸ਼ਹਜ਼ਾਦ ਜੋਈਆ ਉੱਥੇ ਆ, ਸ਼ਹਜ਼ਾਦ ਜੋਈਏ ਦੇ ਕੋਲੇ ਜਾ ਰਹੇ ਆ। ਮੈਂ ਸਮੀ ਵਿਕਾਸ, ਅਸੀਂ ਮਤਲਬ ਭਿੰਡਰ ਜਿਹੜਾ ਵਾ, ਅਸੀਂ 3 ਜਣੇ ਫਿਲਹਾਲ ਹਲੇ ਲੇਟ ਆ ਕਿਉਂਕਿ ਬਾਈ ਹੁਣੇ ਅੱਜ ਜਾਣਗੇ, ਜਾ ਕੇ ਵਿਜ਼ਿਟ ਕਰਨਗੇ ਕਿ ਵੀ ਕੀ ਮਾਹੌਲ ਚਾਲ ਆ, ਕਿੰਨੇ ਬੰਦੇ ਉੱਥੇ ਚਾਹੀਦੇ ਆ ਜਾਂ ਕਿੱਦਾਂ ਸਾਰਾ ਕੁਛ ਨਾ। ਉਹ ਜਾ ਕੇ ਨਾਲੇ ਥੋੜਾ ਬਹੁਤਾ ਏਰੀਆ ਵਿਜ਼ਿਟ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਣਾ ਇਨਸ਼ਾਅੱਲਾ ਕੰਮ ਸਟਾਰਟ ਕਰ ਦੇਣਗੇ। ਤੇ ਫਿਰ ਆਪਾਂ ਜਾਵਾਂਗੇ ਉਹਨਾਂ ਦੇ ਬਾਅਦ ਦੇ ਵਿੱਚ, ਜਦੋਂ ਲੱਗਾ ਵੀ ਉਹਨਾਂ ਨੇ ਬੁਲਾਇਆ ਆਪਾਂ ਨੂੰ ਠੀਕ ਹੈ। ਕਹਿੰਦੇ ਹੁਣ ਵੀ ਸੀ ਲੇਕਿਨ 1-2 ਕੰਮ ਵੀ ਸੀ ਤੇ ਸਮੀ ਕਹਿੰਦਾ ਕਿ ਆਪਾਂ ਜਾਂਦੇ ਆ ਬਾਅਦ 'ਚ
ਠੀਕ ਆ। ਤੇ ਬਾਈ ਹੁਣੇ ਕਹਿੰਦੇ ਠੀਕ ਆ, ਤੁਹਾਨੂੰ ਪਤਾ ਹੋਣਾ ਵਾ ਐਮ ਰਜ਼ਾ ਵੱਟੂ ਸਾਹਿਬ ਹੁਣੇ ਉਹਨਾਂ ਨੇ ਕੱਲ ਜਾਣਾ ਹੈ, ਠੀਕ ਹੈ। ਇਦਾਂ ਜਿਹੜੇ ਵੀਰ ਭਰਾਵਾ ਅੱਗੜ ਪਿੱਛੜ ਹੋ ਕੇ ਜਾਣਗੇ, ਵੰਡੀਆਂ ਪਾ ਕੇ ਥੋੜੀਆਂ ਜਿਹੀਆਂ ਅਸੀਂ ਜਾਵਾਂਗੇ ਇਨਸ਼ਾਅੱਲਾ। ਕਹਿੰਦੇ ਨਵਾਂ ਡਰਾਈਵਰ ਉੱਠਿਆ ਹੈ, ਨਵਾਂ ਮੁੰਡਾ ਤਿਆਰ ਹੋ ਕਰ ਲਿਆ ਆਪਾਂ। ਇਹ ਵਸੀਮ ਦਾ ਸ਼ਾਗਿਰਦ ਹੈ ਵਸੀਮ ਸਾਹਿਬ? ਬਿਲਕੁਲ ਜੀ ਬਿਲਕੁਲ, ਆਪਣੇ ਸ਼ਾਗਿਰਦ ਦਾ ਭਾਈ ਵਸੀਮ ਨੇ ਸੈਮ ਨੂੰ ਤਿਆਰ ਕਰ ਲਿਆ ਹੈ। ਬੰਦਾ ਵੇਲੇ ਕਵੇਲੇ ਯਾਰਾ ਨਹੀਂ ਹੁੰਦਾ ਤੇ ਅੱਗੇ ਪਿੱਛੇ ਟਰੈਕਟਰ ਜਿਹੜਾ ਨਾ ਹਾਂ ਕੱਢ ਕੁੱਢ ਲੈਂਦਾ, ਪੱਠੇ ਪੁੱਠੇ ਲੈ ਆਂਦਾ। ਨਹੀਂ ਠੀਕ ਹੋ ਰਿਹਾ ਹੁਣ ਹੌਲੀ ਹੌਲੀ ਨਾ, ਬੰਦਾ ਹੱਥ ਪੱਲਾ ਮਰਾ ਦੂਗਾ। ਨਹੀਂ ਹੁਣ ਐਨ ਟ੍ਰੇਨ ਹੋ ਗਿਆ ਵਾ। ਨਹੀਂ ਐਲੇ ਐਨ ਨੂੰ ਨਹੀਂ ਹੋਇਆ, ਸਿੱਧਾ ਲਾ ਸਿੱਧਾ। ਗੇਰ ਗੂਰ ਸਮਝ ਗਿਆ ਵਾ, ਸਾਰਿਆਂ ਨੂੰ ਪਤਾ ਲੱਗੇ ਵੀ ਤੂੰ ਕਰਦਾ ਕੀ ਆ। ਗੇਰ ਗੂਰ ਸਮਝ ਗਿਆ ਵਾ। ਹਾਂ ਤੇ ਬਾਕੀ ਗੱਲ ਇਹੀ ਹੁੰਦੀ ਹੈ ਗੇਰ ਯਾਰ ਗੇਰ ਸਮਝਣ ਦੀ ਗੱਲ ਆ, ਲੇਕਿਨ ਆਪਣੇ ਪੰਜਾਬ 'ਚ ਖਾਸ ਕਰ ਪਿੰਡਾਂ ਥਾਵਾਂ 'ਚ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਟਰਾਲੀ ਬੈਗ ਲਾ ਲੈਂਦਾ ਨਾ ਸਿੱਧੀ, ਡਰਾਈਵਰ ਉਹ ਆ, ਡਰਾਈਵਰ ਉਹ ਹੀ ਆ। ਕਲਚ ਨਹੀਂ ਪੂਰਾ ਨੱਪਦਾ ਹਲੇ। ਲਿਆ ਬੇਇੱਜ਼ਤੀ ਨਾ ਕਰਾ ਲਈ ਆਪਦੀ, ਹੌਲੀ ਹੌਲੀ ਮਦਮ ਓਏ ਹੋ ਗਈ ਬੇਇੱਜ਼ਤੀ, ਬਾ ਉਤਰਿਆ ਹੁਣ ਹਲੇ ਨਹੀਂ ਸਿੱਧਾ। ਆਇਆ ਥੱਲੇ ਮੈਂ ਕਰਦਾ ਫਿਰ ਸਾਹਿਬ। ਜਦੋਂ ਮੈਂ ਟਰੈਕਟਰ ਤੋਂ ਉਤਰੀਦਾ ਨਾ ਹੈਂਡ ਬ੍ਰੇਕ ਚੁੱਕ ਕੇ ਉਤਰੀਦਾ। ਚੱਲ ਆਇਆ ਠੀਕ ਆ ਹੁਣ। ਟੀਮ ਸਾਹਿਬ ਦਾ ਨਵਾਂ ਕੰਮ ਹੁੰਦਾ ਜਦੋਂ ਵੀ ਟਰੈਕਟਰ ਸਟਾਰਟ ਕਰ ਲਓ। ਭਾਈ ਡਰਾਈਵਰ ਤੁਸੀਂ ਆ, ਕਰਨਾ ਮੈਨੂੰ ਪੈਂਦਾ। ਤੇ ਤੂੰ ਵੱਡਾ ਡਰਾਈਵਰ ਹੈ ਨਾ, ਫਿਰ ਉਸਤਾਦ ਡਰਾਈਵਰ ਜੋ ਹੋਇਆ, ਦਾਦਾ ਉਸਤਾਦ। ਦੱਸਣਾ ਹੁਣ ਸੰਗਲ ਢਿੱਲੇ ਕਰਦਾ ਪਿਆ ਵਾਂ। ਸੰਗਲ ਅੱਗੇ ਟਾਇਰ ਸੀ ਨਾ, ਰੂਟਰ ਮਾਰਿਆ ਸੀ ਨਾ ਤੇ ਸੰਗਲ ਟਾਇਰ ਕੀਤੇ ਸੀ। ਤੇ ਹੁਣ ਜਿਹੜਾ ਨਾ ਆਵੇ ਆਪਾਂ ਬਾ ਠੀਕ ਹੈ, ਛੇਤੀ ਕਰ ਲਾ। ਮੈਨੂੰ ਦੱਸਿਆ ਹੀ ਨਹੀਂ ਸੀ। ਆਹੋ ਬੈਠੇ ਵੇਖੋ ਜਿਵੇਂ ਨਾ ਪੂਰੇ ਸਤੇ ਹੋਏ ਆ, ਧੁੱਪ ਨਿਕਲੇ ਵਾਵਾ ਜਿਆਦੀ। ਤੇ ਇਧਰੋਂ ਜੀ ਬਿਸਮਿਲ੍ਲਾ ਹੋਣ ਲੱਗੀ ਹੈ, ਹਾਲ ਮਗਰ ਪੂਰੇ ਚੱਕੇ ਖੜੇ ਆ। ਹਾਂ ਬਾਈ ਕਿੱਦਾਂ ਲਾਉਣਾ ਵਾ? ਐਂ ਤੇ ਆ ਲਾਉਣਾ? ਮੈਂ ਲੰਮੇ ਰੋਕ ਹੀ ਲਾਉਣਾ ਹੈ। ਲੋ ਜੀ ਸ਼ੁਰੂ ਹੋ ਗਿਆ ਤਿਆਰੀ ਹੋਣ ਵਾਸਤੇ। ਟਰੈਕਟਰ ਨੂੰ ਖੁੱਬ ਹੀ ਹੁੰਦਾ, ਆਬੂ ਆਇਆ ਨਾ ਤੇ ਆਬੂ ਨੇ ਕਹਿਣਾ ਜ਼ੋਰ ਘੱਟ ਲਵਾਓ। ਇੱਧਰ ਤੇ ਵਾਈ ਜਾ ਰਹੀ ਆ ਤੇ ਇੱਧਰ ਬੈਠੇ ਹੋਏ ਦੋ ਜੀ। ਲਓ ਜੀ ਆਹ ਦੇਖੋ ਪੈਲੀ ਵੱਖੀ ਜਾਂਦੀ ਆ। ਹਾਂਜੀ ਤੇ ਸੀ ਦੌਰ ਕੱਢ ਕੇ ਨਾ ਮੁੜ ਕੇ ਆ ਜਾਣਾ ਲੇਜ਼ਰ ਵਾਲੇ ਨੇ। ਲੇਜ਼ਰ ਕਰਕੇ ਮੁੜ ਕੇ ਆਪਾਂ ਜਿਹੜਾ ਨਾ ਫਿਰ ਹਲ ਪਾ ਦੇਣੇ ਆ। ਹਲ ਮਾਰ ਕੇ ਚੰਗੇ ਰੱਖ ਕੇ ਫਿਰ ਪਲੰਟਰ ਮੰਗਾ ਲੈਣਾ। ਅੰਦਰ ਥੈਲੀ ਬੀਜ ਦੀ ਪਈ ਆ, ਉਹਨੂੰ ਆਪਾਂ ਦਵਾਈ ਲਾ ਦੇਣੀ ਆ। ਅੱਛਾ ਅੱਜ ਹੀ ਬੀਜਣੀ ਆ? ਅੱਜ ਹੀ ਬੀਜ ਦੇਣੀ ਆ। ਸ਼ਾਮ ਨੂੰ ਆਬੂ ਕਹਿੰਦਾ ਪਾਣੀ ਲੰਘਣਾ, ਹੈਂ? ਪਾਣੀ ਲੰਘਣਾ। ਆਬੂ ਕਹਿੰਦਾ ਫੇਰ ਨਾ ਗਿੱਲੀ ਹੋ ਜਾਵੇ। ਕਿਹੜਾ ਪਾਣੀ ਲੰਘਣਾ? ਇਧਰੋਂ ਖਾਲੇ ਵਿੱਚੋਂ ਲੰਘਣਾ ਨਾ ਮੱਕੀ ਨੂੰ। ਤੇ ਆਪਾਂ ਨਿੱਕ ਨੂੰ ਖੇਰਾ ਕੱਢ ਦੇਾਂਗੇ। ਤਾਈਆਂ ਕਹਿਣਾ ਫੇਰ ਨਾ ਆਬੂ ਕਹਿੰਦਾ ਗਿੱਲੀ ਹੋ ਜਾਵੇ। ਭਾਈ ਅਸੀਂ ਲੰਘਣ ਦੇਣਾ ਹੀ ਨਹੀਂ ਪਾਣੀ ਹੋਰ ਕਿਸੇ ਅੱਜ ਯਾਰ ਬੱਦਲੀਆ ਵੀ ਹੈਗਾ ਉੱਤੇ, ਆ ਵੇਖੋ। ਤੇ ਭਲ ਗਰਮੀ ਇੰਨੀ ਆ ਨਾ ਵੀ ਆ ਵੇ ਲੋ ਇੱਥੇ ਬੈਠਿਆਂ ਹੋਰ ਪਸੀਨਾ ਆਈ ਕਿਸੇ ਦਾ ਜਾਂਦਾ। ਨਹੀਂ ਪਾਣੀ ਲੰਘਣਾ। ਸਿਰਫ ਅੱਜ ਮੱਕੀ ਆਪਣੀ ਬੀਜਣੀ ਆ, ਬੀਜ ਕੇ ਤੇ ਫਿਰ ਭਾਵੇਂ ਜੋ ਮਰਜ਼ੀ ਨਗਾਈ ਜਾਣ, ਕਿਉਂਕਿ ਹਰ ਵਾਰ ਹੀ ਇਦਾਂ ਹੋ ਜਾਂਦਾ ਵਾ। ਪਾਣੀ ਇੰਨੀ ਲੇਟ ਹੋ ਗਈ, ਲੋਕਾਂ ਦੀ ਜੱਟੂ ਤੁਹਾਡੀ ਉੱਗ ਪਈ ਨਾ? ਸਾਡੀ ਵਾਵਾ ਹੋਈ ਆ, ਸਾਡੀ ਹੋ ਗਈ। ਤੁਹਾਡੀ ਤੇ ਭਾਈ ਅੱਜ ਕੱਲ ਮੋਜਾਂ ਜੱਟੂ ਕੇ ਹਰ ਸ਼ੇ ਹੋਈ ਜਾਂਦੀ ਅੱਲਾ ਕਰ। ਹੈ ਹੋਰ ਸਾਰੇ ਤੇਲ ਬੋਲ ਹੋਏ ਆ। ਜੱਟੂ ਯਾਰ ਬੰਦਾ ਜਿਹੜਾ ਹੈਗਾ ਨਾ ਨੇਕ ਰੂਹ। ਮੈਂ ਨਾ ਪੈਸੇ ਪੂਸੇ ਵੀ ਲਾ ਲਏ ਹੋਣੇ ਆ ਤੁਸੀਂ ਤਿਲਾਂ ਦੇ। ਲੈ ਕਮਲਾ ਹੋਇਆ, ਪਹਿਲੋਂ ਲੱਗੇ ਹੁੰਦੇ ਆਪਣੇ ਤੇ। ਉਹ ਸੋਚਿਆ ਹੁੰਦਾ ਨਾ ਜੇ ਤੇਲ ਹੋਣਗੇ ਤੇ ਆਹ ਕੁਛ ਕਰਨਾ, ਆਹ ਕਰਨਾ। ਉਹ ਜੱਟੂ ਕੱਪੜੇ ਲੀੜੇ ਲਾ ਲੈ ਸਾਰੇ? ਹੋਰ ਜੱਟੂ ਨੇ ਛੱਡੇ ਹੀ ਉਦੋਂ ਸ਼ਹਿਰ ਗਿਆ ਹਨਾ। ਲੋ ਜੀ ਵਸੀਮ ਨੂੰ ਚਾੜਤਾ ਟਰੈਕਟਰ ਤੇ, ਲਾਪਿਆ ਦੌਰ ਲਾਉਣ ਤੇ ਆਪਾਂ ਲੱਗੇ ਆ ਚਾਲੇ ਪਾਉਣ। ਅਚਾਨਕ ਹੀ ਆ ਗਿਆ ਫੋਨ ਭਾ ਨਾਸਰ ਦਾ ਕਿ ਵੀ ਜਾਣਾ ਹੈ, ਤੂੰ ਜਾਣਾ ਹੈ। ਮੈਂ ਕਿਹਾ ਚਲੋ ਜੀ ਠੀਕ ਆ, ਹਾਜ਼ਰ। ਤੇ ਲੋ ਜੀ ਰੈਡੀ ਹੋ ਗਏ ਆ, ਬੈਗ ਬੂਗ ਪਾ ਲਿਆ। ਮੁੰਡੇ ਆਪਾਂ ਨੂੰ ਚੱਲਿਆ ਛੱਡਣ ਚੀਚਾਵਤਨੀ। ਸਾਈਵਾਲ ਜਾਣਾ ਇੱਥੋਂ ਵਕਾਰ ਤੇ ਆਉਂਦਾ ਪਿਆ ਵਿਕਾਸ, ਹੈਦਰ ਭਾਜੀ ਦੋਵੇਂ ਆਉਂਦੇ ਪਏ ਆ। ਨਾਸਰ ਭਾ ਮਾਰ ਹੋਣੇ ਹੋਰ ਗੱਡੀ ਤੇ ਉਹ ਨਿਕਲ ਪਏ ਆ। ਤੇ ਵਕਾਰ ਨੂੰ ਲੈ ਕੇ ਵਿਕਾਸ ਆਉਂਦਾ ਪਿਆ ਸਾਈਵਾਲ ਮਿੰਟ ਗੁਮਰੀ। ਇੱਥੋਂ ਆਪਾਂ ਜਾਵਾਂਗੇ ਚੀਚਾਵਤਨੀ, ਚੀਚਾਵਤਨੀ ਜਾਵਾਂਗੇ ਆਪਾਂ ਸਾਈਵਾਲ। ਇਹ ਸਫ਼ਰ ਤੈਅ ਕਰਾਂਗੇ। ਉਸ ਤੋਂ ਅੱਗੇ ਸਫ਼ਰ ਕਰਾਂਗੇ ਜੀ ਸਟਾਰਟ ਆਪਣਾ ਮਿੰਚਨਾਬਾਦ ਦਾ, ਸ਼ਹਿਜ਼ਾਦ ਜੋਈਏ ਦੇ ਇਲਾਕੇ ਦੇ ਵਿੱਚ। ਲਓ ਜੀ ਬਿਸਮਿਲ੍ਲਾ। ਬਹੁਤ ਸਾਰਾ ਜਿਹੜੀਆਂ ਦੁਆਵਾਂ ਆਪਦੀਆਂ ਤੁਸੀਂ ਸਾਡੇ ਨਾਲ ਰੱਖਣੀਆਂ ਵਾ। ਰੱਬ ਇਹ ਆਫਤ ਟਾਲੇ ਤਾਂ ਛੇਤੀ ਛੇਤੀ ਹਰ ਬੰਦਾ ਆਪਦੇ ਘਰਾਂ ਨੂੰ ਆਵੇ, ਅਸੀਂ ਨਹੀਂ ਆਪਦੇ ਘਰਾਂ ਨੂੰ ਮੁੜੀਏ। ਤੇ ਬਾਕੀ ਜਿਹੜੇ ਵੀਰ ਭਰਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਦਾ ਨੁਕਸਾਨ ਟਲੇ ਤੇ ਉਹਨਾਂ ਤੇ ਆਪਣਾ ਰੱਬ ਸੋਹਣਾ ਬੜਾ ਹੱਥ ਰੱਖੇ। ਲਓ ਜੀ ਬਿਸਮਿਲ੍ਲਾ, ਦਿਓ ਇਜਾਜ਼ਤਾਂ ਸਰ। ਤੇ ਆਪਦਾ ਕੰਮ ਜਿਹੜਾ ਮੇਰਾ ਪੀਰ ਪਿੱਛੋਂ ਨਿਬੇੜ ਲਿਓ ਸਾਰਾ।
ਸਾਡਾ ਹੁੰਦਾ ਰਹੂਗਾ। ਤੁਹਾਡਾ ਹੁੰਦਾ ਰਹੇਗਾ, ਮਤਲਬ ਸਫਾਈਆਂ ਜਿਹੜੀਆਂ ਨਾ ਮੇਨ ਉਹ ਕਰ ਲਿਓ ਅੱਜ ਲਾਜ਼ਮੀ, ਇਹਦੇ ਵਿੱਚ ਨਾ ਪਾ ਕੇ ਕਿਰਾਇਆ ਮਾਰ ਦਿਓ, ਠੀਕ ਆ? ਓਕੇ ਜੱਟੂ, ਪੂਰਾ ਓਕੇ ਫਿੱਟ ਆ, ਦੁਆ ਕਰਨੀ ਆ, ਠੀਕ ਆ? ਲਓ ਜੀ, ਬਿਸਮਿਲ੍ਲਾ ਦੀ ਬਰਕਤ, ਯਾ ਅੱਲਾ ਤੇਰਾ ਆਸਰਾ। ਲਓ ਜੀ, ਸਾਈਵਾਲ ਪਹੁੰਚੇ ਆ ਤੇ ਫੁੱਲ ਮੀਂਹ ਲੱਗਾ ਹੋਇਆ ਸਾਈਵਾਲ ਤੇ। ਲਓ ਜੀ, ਬਿਸਮਿਲ੍ਲਾ ਦੀ ਬਰਕਤ। ਕੀ ਹਾਲ ਹੈ ਜੀ? ਠੀਕ ਆ ਜੀ, ਲਓ ਜੀ ਪਹੁੰਚ ਗਏ। ਇਹੀ ਜਾਂਦਾ ਲਓ ਜੀ, ਬਿਸਮਿਲ੍ਲਾ ਤੁਰ ਪਏ ਜੀ, ਆ ਗਿਆ ਚੌਧਰੀ ਸਾਹਿਬ ਹੁਣੇ। ਕੀ ਹਾਲ ਹੈ ਭਾਈ, ਠੀਕ ਹੋ ਜੀ? ਅੱਲਾਹ ਪਾਕ ਦਾ ਸ਼ੁਕਰ। ਤੁਸੀਂ ਭਾਈ ਠੀਕ ਹੋ ਘਰ ਭਾਈ? ਜੀ ਅੱਲਾਹ ਦਾ ਸ਼ੁਕਰ। ਯਾਰ ਆ ਮੱਝ ਦੇਖ ਕੇ ਦੱਸ ਸੋਣ ਵਾਲੀ ਕਿ ਨਹੀਂ, ਤੇਰੇ ਤਜਰਬੇ ਦੀ ਗੱਲ ਕਰਨੀ ਸੋਣ ਵਾਲੀ ਬਸ। ਬਸ ਇਹ ਭਾਵੇਂ ਫੋਰਚੂਨਰ ਚ ਵੀ ਬਹਿ ਜਾਈਏ ਤੇ ਪਰ ਇਹ ਐ ਵੇਖੀਦਾ ਗਾਹ ਹੋ ਕੇ ਵੀ ਹਾਂ ਨਹੀਂ, ਇਹ ਤਾਂ ਹੁਣ ਤਜਰਬਾ ਬੋਲਦਾ ਨਾ, ਅਗਲੇ ਨੇ ਵੇਲਾ ਉਹਦੀ ਉੱਠ ਦੀ ਮੱਝ ਦੇਖ ਕੇ ਦੱਸ ਦਿੱਤੀ ਸੋਣ ਵਾਲੀ। ਹਾਂ, ਹਜ਼ਾਰੀ ਗੱਲ ਆਈ, ਕੰਮ ਹੀ ਇਹ ਹੁਣ 24 ਘੰਟੇ ਦੇ ਵਾਸ਼ਰ ਰਹਿੰਦਾ ਵਿੱਚ। ਤਜਰਬੇ ਦਾ ਕਹਿਣ ਲੋ ਜੀ, ਐ ਨੂੰ ਜਾਣਾ ਵਾ ਮਲਕਾ ਹਾਂਸ ਤੋਂ ਪਰੇ ਨੂੰ, ਫਿਰ ਪਾਕਪਤਨ ਨੂੰ। ਤੁਸੀਂ ਇਧਰੋਂ ਆਏ ਆ? ਅਸੀਂ ਸਾਈਵਾਲ ਤੋਂ। ਅੱਛਾ, ਸਾਈਵਾਲ ਤੋਂ, ਠੀਕ ਹੋ ਗਿਆ। ਲੋ ਜੀ, ਹੁਣ ਪਾਤੇ ਚੱਲੇ ਸ਼ਹਜ਼ਾਦ ਭਾਈ ਵੱਲ, ਸ਼ਹਜ਼ਾਦ ਜੋਈਆ ਭਾਈ ਕੋ ਜਾ ਕੇ ਫਿਰ ਅਗਲਾ ਦੇਖਦੇ ਆ ਕੀ ਨਿਜ਼ਾਮ ਹੋਏਗਾ। ਜਿਹੜੇ ਇਲਾਕੇ ਨੂੰ ਆਪਾਂ ਜਾ ਰਹੇ ਆ, ਪਾਕਪਤਨ ਕ੍ਰਾਸ ਕੀਤਾ ਤੇ ਪਾਣੀ ਇੱਥੋਂ ਤੱਕ ਆ ਗਿਆ। ਦੇਖੋ ਜ਼ਰਾ, ਇਹ ਦੇਖੋ ਇਧਰਲੀ ਸਾਈਡ ਦਾ ਨਾ ਹੁਣ ਚੜੂਗਾ ਨਾ, ਮੂੰਜੀ ਵੀ ਡੁੱਬੀ ਆ, ਮਸ਼ੀਨ ਦੀ ਮੂੰਜੀ ਲੱਗੀ ਹੋਈ ਆ ਸਾਰੀ। ਅੱਲਾ ਮਾਫ, ਉਹ ਤੱਕ ਸਾਰਾ ਹੀ ਪਾਣੀ ਹੈ। ਉਹ ਘਰ ਵੀ ਆ ਗਿਆ ਪਾਣੀ। ਇਹ ਚੜਾਈ ਕਰਨੀ ਆ ਪਾਣੀ ਨੇ ਹਲੇ ਨਾ ਬਾਈ, ਹੈ ਵੱਧ ਰਿਹਾ ਪਾਣੀ ਹੈ। ਹਾਂ, ਉਹ ਘਟਿਆ ਹੈ, ਹਾਂ। ਅੱਛਾ, ਅਸੀਂ ਵੀ ਕਹੀਏ ਵੀ ਲੋਕ ਪਤਾ ਨਹੀਂ ਕਿੱਧਰ ਜਾ ਰਹੇ ਆ, ਬਹੁਤ ਜ਼ਿਆਦਾ ਰਸ਼ ਆ ਇਧਰਲੇ ਪਾਸੇ। ਕੁਝ ਮੈਨੂੰ ਲੱਗਦਾ ਨਿਕਲਦੇ ਵੀ ਪਏ ਹੈ ਨਾ ਬਾਈ। ਨਿਕਲਣਾ ਕੀ ਇਧਰੋਂ? ਇਹ ਵਿਕਾਸ ਭਾਈ ਘਟੇ ਦੀ ਨਿਸ਼ਾਨੀ ਨਹੀਂ, ਇਹ ਛਾਲੀ ਪੈ ਰਹੀ ਹੈ, ਨਵੀਂ ਚੜੀ ਹੋਈ, ਨਵੀਂ ਚੜੀ ਨਵੀਂ ਆ ਬਾਈ। ਦੋ ਜੀ ਘਟੇ ਦੀ ਘਰ ਵਿੱਚ ਆ ਗਿਆ ਕਾਫੀ ਜ਼ਿਆਦਾ, ਅੱਲਾ ਖੈਰ ਕਰੇ ਜੀ। ਲੋ ਜੀ, ਆ ਥੋੜਾ ਜਿਹਾ ਅੱਗੇ ਆਏ ਆ ਤੇ ਸਾਰੇ ਪਾਸੇ ਪਾਣੀ ਆ ਤੇ ਆਹ ਪਿੰਡ ਬਚਿਆ ਹੋਇਆ, ਥੋੜਾ ਜਿਹਾ ਢਾਣੀਆਂ ਬਚੀਆਂ ਕਿ ਉਹਨਾਂ ਨੇ ਆਪ ਦਾ ਬੰਨ ਲਾ ਕੇ ਨਾ ਇੱਧਰ ਵੀ ਆਰਜੀ ਬੰਨ ਲਾਏ ਆ। ਉਹ ਦੇਖੋ ਸਾਰੇ, ਆ ਜਿਹੜਾ ਡੇਰਾ ਹੈ ਨਾ ਢਾਣੀਆਂ, ਇਹ ਬਚਿਆ ਹੋਇਆ, ਬਾਕੀ ਸਾਰੇ ਪਾਸੇ ਆਲੇ ਦੁਆਲੇ ਪਾਣੀ ਆ, ਇਹਦੇ ਬੈਕ ਸਾਈਡ ਤੇ ਵੀ ਸਾਰੇ ਪਾਣੀ ਆ। ਲਓ ਜੀ, ਅੱਗੇ ਜਾਂਦੇ ਆ, ਦੇਖਦੇ ਆ ਵੀ ਕੀ ਸੂਰਤ ਹਾਲ ਆ। ਵੇਖੋ ਜੀ ਭਾਈਜਾਨ, ਅੱਲਾਹ ਤਾਲਾ ਉਧਰ ਵੀ ਲਾਓ। ਵੇਖੋ ਸਾਡੇ ਭਰਾ ਸਲਾਬੀ ਸੂਰਤ ਹਾਲ ਇੱਥੇ ਬਣੀ ਹੈ। ਸਾਡੇ ਭਰਾ ਡੇਰੇ ਵਾਲਾ ਸਾਹਿਬ ਵੀ ਸਾਰੇ ਆ ਗਏ ਨੇ, ਕੀ ਹਾਲ ਆ ਜੀ ਸਾਹਿਬ? ਜੀ ਭਾਈ, ਲੇਕਿਨ ਤੁਹਾਡੇ ਆਉਣ ਨਾਲ ਸਾਨੂੰ ਬੜਾ ਫਰਕ ਹੋਇਆ ਹੈ। ਤੇ ਉਹ ਕਿੱਥੇ ਨੇ ਢਿੱਲੋਂ ਸਾਹਿਬ? ਉਹ ਗੱਡੀ ਦੇ ਵਿੱਚ। ਅੱਛਾ, ਚਲੋ, ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਬੈਠੋ ਸਰ। ਇਹ ਤੇ ਪੂਰੇ ਕਿਵੇਂ ਆ ਸਕਦੇ? ਨਹੀਂ ਤੁਸੀਂ ਬੈਠੋ ਨਾ, ਪੂਰੇ ਅਸੀਂ ਕਰ ਲੈਨੇ ਆ। ਲੋ ਜੀ, ਇੱਕ ਪਿੰਡ ਪਹੁੰਚ ਗਏ ਹੁਣ ਮਕਲੋੜਗੰਜ ਦੇ ਅਗਲੇ ਪਿੰਡਾਂ ਦੇ ਵਿੱਚ, ਤੇ ਬੋਟਸ ਵਗੈਰਾ ਖੜੀਆਂ ਇੱਥੇ ਰੈਸਕਿਊ ਵਾਲੀਆਂ, ਤੇ ਅੱਗੇ ਵੀ ਪਿੰਡ ਕਹਿੰਦੇ ਹੈਗੇ, ਇੱਧਰ ਆਬਾਦੀਆਂ ਹੈਗੀਆਂ ਸਾਰੇ ਪਾਸੇ, ਤੇ ਇੱਧਰ ਵੀ ਹੁਣ ਜ਼ਰਾ ਵਿਜ਼ਿਟ ਕਰਦੇ ਆ ਸਾਰੇ ਪਾਸੇ। ਆਵਾਮ ਇਕੱਠੀ ਹੋਈ ਆ, ਵਕਾਰ ਨੇ ਪਾਲੀ ਜੈਕਟ। ਕੀ ਇਸ਼ੂ ਆ ਰਿਹਾ? ਲੇਕਿਨ ਜੋ ਬੈਠੇ ਨੇ ਨਾ, ਉਹ ਕਹਿੰਦੇ ਨੇ ਸਾਨੂੰ ਟਰਾਂਸਪੋਰਟੇਸ਼ਨ ਦੇਣ, ਮਤਲਬ ਆਉਣ ਜਾਣ ਦੇਣ ਕਿ ਅਸੀਂ ਜਾਈਏ ਤੇ ਫਿਰ ਆਪਣਾ ਰਾਸ਼ਨ ਵਗੈਰਾ ਲੈ ਕੇ ਫਿਰ ਵਾਪਸ ਆਈ, ਫਿਰ ਵਾਪਸ ਜਾਣ। ਵਾਪਸ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਸਿਰਫ ਇਵੈਕੂਏਸ਼ਨ ਵਾਸਤੇ ਆਏ ਹਾਂ, ਕਿ ਮਤਲਬ ਅੰਦਰ ਜਿਹੜੇ ਟਰਾਂਸਪੋਰਟੇਸ਼ਨ ਫਸੇ ਨੇ ਉਹਨਾਂ ਨੂੰ ਬਾਹਰ ਲਿਆਉਣ। ਬਾਰ ਠੀਕ, ਲੋਕ ਕਹਿੰਦੇ ਨੇ ਕਿ ਸਾਨੂੰ ਲਿਆਓ ਸਾਨੂੰ ਜਾਓ, ਹੁਣ ਕਾਫੀ ਇੱਥੇ ਲੋਕ ਖੜੇ ਨੇ, ਉਹ ਕਹਿੰਦੇ ਜੀ ਕਿਸ਼ਤੀ ਜਾਏਗੀ ਤੇ ਚਲੋ ਸਾਨੂੰ ਲੈ ਜਾਣ, ਤੇ ਸ਼ਾਮ ਨੂੰ ਸਾਨੂੰ ਛੱਡ ਕੇ ਆਓ। ਸ਼ਾਮ ਹਾਂਜੀ ਰਾਤ ਗੁਜ਼ਰੇਗੀ ਤੇ ਫਿਰ ਉਹ ਲੋਕਲ ਵਾਪਸ ਆ ਜਾਂਦੇ ਨੇ, ਅਸੀਂ ਉੱਥੇ ਛੱਡ ਕੇ ਆਉਂਦੇ ਹਾਂ, ਲੋਕਲ ਵਾਪਸ ਆ ਅੰਦਰ ਰਹਿਣ ਦਾ ਕੀ ਮਕਸਦ ਹੈ ਉਹਨਾਂ ਦਾ? ਅੰਦਰ ਕਿਉਂ ਰਹਿਣਾ ਚਾਹੁੰਦੇ ਨੇ? ਮਾਲ ਸਿਰਫ ਆਪਣਾ ਘਰ ਹੈਗੇ ਨੇ, ਕਹਿੰਦੇ ਜੀ ਅਸੀਂ ਕਿੱਧਰ ਜਾਈਏ? ਗਵਰਨਮੈਂਟ ਨੇ ਖੈਮੇ ਚ ਕਹਿੰਦੇ ਜੀ ਅਸੀਂ ਨਹੀਂ ਰਹਿ ਸਕਦੇ, ਸਾਡੇ ਜਾਨ ਮਾਰਨੇ ਸਾਰੇ। ਇੱਥੇ ਜੋਈਆ, ਉਹ ਜੋਈਆ, ਜਿਹੜੇ ਖੈਮੇ ਨੇ ਨਾ, ਖੈਮੇ ਵੀ ਬਹੁਤ ਦੂਰ ਹੈ ਇੱਥੋਂ ਦੂਰ ਨੇ ਜ਼ਿਆਦਾ। ਮਤਲਬ ਰੈਸਕਿਊ ਵਾਲੇ ਜਾਂ ਕੌਣ ਕਰਦਾ ਲੀਡ ਇੱਥੇ? ਤੁਸੀਂ ਕਰਦੇ? ਹਾਂਜੀ, ਜਿਹੜੇ ਅੰਦਰ ਹੋਣਗੇ ਆਪਾਂ ਕਿਸੇ ਦੀ ਵਜ੍ਹਾ ਕਰਾਂਗੇ। ਬਾਕੀ ਜੇ ਲੰਗਰ ਵਾਸਤੇ ਇੱਥੇ ਵੀ ਹੋਣ ਤੇ ਆਪਾਂ ਇੰਤਜ਼ਾਮ ਦੋਵੇਂ ਟਾਈਮ ਚੱਲਦਾ ਵਾ, ਉਹ ਕਰ ਲਵਾਂਗੇ। ਤੁਸੀਂ ਸੇਮ ਹਾਂ, ਸੇਮ ਪਿਛਲੇ ਹੋਏਗਾ। ਉਹ ਚੈਲੰਜਸ ਇੱਥੇ ਵੀ ਕਰਾਂਗੇ ਇੰਤਜ਼ਾਮ ਲੰਗਰ ਦਾ,
ਤੇ ਅੱਗੇ ਤੇ ਘਰਾਂ ਦੇ ਵਿੱਚ ਬਸ ਇਹ ਹੈ ਵੀ ਸਾਡੇ ਦੂਸਰਾ ਪੁਆਇੰਟ ਹੈ ਉਹਨਾਂ ਕੁਦਰਤ ਸਾਲੇ ਇੱਕ ਆਪਾਂ ਲੰਗਰ ਤੇ ਲਾ ਦਿੰਦੇ ਇੱਕ ਵੈਕੂਏਸ਼ਨ ਤੇ ਲਾ ਦਿੰਦੇ ਇਸ ਤੋਂ ਬਾਅਦ ਇੱਕ ਆਪਾਂ ਟਾਈਮ ਮੈਨੇਜ ਕਰਨਾ ਭਾਈ ਨਾ ਆਪੋ ਦੂਜੀ ਲੈ ਲਾਂਗੇ ਉਸ ਸਾਈਡ ਤੇ ਵੀ ਗੈਸ ਪ੍ਰਾਈਵੇਟ ਉਹ ਵੀ ਹੈ ਪ੍ਰਾਈਵੇਟ ਵਾਲੇ ਉਧਰ ਪਾਣੀ ਜ਼ਿਆਦਾ ਜਾ ਸਕਦੀ ਕਿ ਪ੍ਰਾਈਵੇਟ ਖੜੀ ਸੀ ਇਸ ਤਰ੍ਹਾਂ ਪ੍ਰਾਈਵੇਟ ਹੈ ਪਾਣੀ ਉਹ ਅਸਲ ਜ਼ਮੀਨ ਆ ਜਾਂਦਾ ਜ਼ਿਆਦਾ ਨੁਕਸਾਨ ਹੋਇਆ ਕਿ ਹੁਣ ਮਤਲਬ ਫਸਲਾਂ ਤੋਂ ਹਟ ਕੇ ਤੇ ਚਲੋ ਇਸ ਟਾਈਮ ਜੋ ਪਾਣੀ ਚੱਲ ਰਿਹਾ ਨਾ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਅੱਛਾ ਪਿਛਲੀ ਦਫਾ 88000 ਚ ਇੰਨਾ ਪਾਣੀ ਇੱਥੇ ਚੱਲ ਰਿਹਾ ਸੀ ਠੀਕ ਹੈ ਅੱਜ 1,18,000 ਚੱਲ ਰਿਹਾ ਇੱਥੇ ਵੀ ਇੰਨਾ ਹੀ ਚੱਲ ਰਿਹਾ ਉਹ ਨਹੀਂ ਚੱਲ ਰਿਹਾ ਸਿਰਫ ਵਜ੍ਹਾ ਇਹ ਕਿ ਦਰਿਆ ਨੇ ਆਪਣਾ ਥੋੜਾ ਜਿਹਾ ਰੁਖ ਚੇਂਜ ਕਰ ਲਿਆ ਠੀਕ ਹੋ ਗਿਆ ਹੁਣ ਜਿਸ ਤਰ੍ਹਾਂ ਪਾਣੀ ਅੱਜ ਤਕਰੀਬਨ 70000 ਕਿਊਸਿਕ ਯਕਦਮ बढ़िया अगर वो घेरेला आंदा 3,27,000 हो गया मेरे ख्याल गंडा सिंह टोटल ये तो 1,23,000 चल रहे 1 लाख हाँ 1,23,24,000 चल रहा है ਕੰਪੈਰੀਟਿਵਲੀ ਉਹ 23 ਨਾਲੋਂ ਇੱਥੇ ਜਿਸ ਜਗ੍ਹਾ ਆਪਾਂ ਖਲੋਤੇ ਅੰਦਰ ਜ਼ਿਆਦਾ ਵਾ ਕਿ ਘੱਟ ਆ पिछली दफा तुसी आए ਜ਼ਿਆਦਾ ਪਾਣੀ ਜ਼ਿਆਦਾ ਉਹ ਜਿਹੜਾ ਖਾੜਾ ਖੜਾ ਹੈ ਨਾ ਟੂਲ ਦਾ ਉਹ ਸਿਰਫ ਇੱਥੇ ਬਿਲਕੁਲ ਸੇਮ ਇੱਥੇ ਪਾਣੀ ਚੱਲ ਰਿਹਾ ਸੀ ਇਹ ਅੱਜ ਹੋਇਆ ਅੱਜ ਸਵੇਰ ਤਕਰੀਬਨ ਇੱਥੇ ਹੋਇਆ ਗੇਜ ਇਹ ਤਕਰੀਬਨ ਵੀ ਵੱਧ ਗਰੇਲਾ ਆ ਰਿਹਾ ਮੋਸਟਲੀ ਤਕਰੀਬਨ 1-2 ਘੰਟੇ ਬਾਅਦ 2-4 ਇੰਚ ਪਾਣੀ ਵੱਧ ਪਹਿਲ ਤਾਂ ਗੱਲ ਕਰਦੀ ਹੈ ਕਿਸੇ ਨਾਲ ਤੇ ਦਿਓ ਉਹ ਲੰਬਰਦਾਰ ਨੇ ਚੱਕ ਦੇ ਕਾਸ ਮਸ਼ੀਨ ਜਨਾਬ ਉਹਨਾਂ ਸਾਹਿਬ ਕੀ ਹਾਲ ਆ? ਕੀ ਹਾਲ ਉਹ ਤਾਂ ਹੱਸਦੇ ਪਏ ਨਾ ਹਾਂ ਹਾਂ ਮੈਂ ਤਾਂ ਪਿਆ ਨਾ ਤੂੰ ਕਹਿਣਾ ਯਾਰ ਮੇਰਾ ਮੋਬਾਈਲ ਨਾ ਰੋਕ ਕੱਲ ਆਇਆ ਨਾ ਤੁਹਾਡੇ ਨਾਲ ਗੱਲ ਹੋ ਰਹੀ ਸੀ ਉਹਨੇ ਕਿਹਾ ਤੁਹਾਨੂੰ ਪਾਣੀ ਦੀ ਗਾਨ ਹੋਇਆ ਕਹਿੰਦਾ ਮੇਰੇ ਮੋਬਾਈਲ ਨਾਲ ਸੱਟ ਦਿੱਤੀ ਪਾਣੀ ਦੇ ਵਿੱਚ ਸੱਪ ਬਹੁਤ ਜ਼ਿਆਦਾ ਵਾ ਅੱਗੇ ਅਸੀਂ ਇੱਕ ਦੇਖੇ ਯਾਰ ਉਹਨੂੰ ਆਉਣ ਦਿਓ ਵਿਚਾਰੇ ਨੂੰ ਬਾਹਰ ਆਣ ਦਿਓ ਯਾਰ ਅੰਦਰ ਵੀ ਕਿਸੇ ਦਾ ਨੁਕਸਾਨ ਹੀ ਕਰੇਗਾ ਬਾਹਰ ਆ ਕੇ ਨਹੀਂ ਨਾ ਕਰੇਗਾ ਬਾਹਰ ਆ ਲੈਂਦੇ ਹੋ ਨਿਕਲਣ ਦਿਓ ਯਾਰ ਨਿਕਲਣਾ ਚਾਹ ਰਿਹਾ ਵਿਚਾਰਾ ਸੂਰਤ ਹਾਲ ਵਾਵਾ ਨਾਜ਼ੁਕ ਆ ਪਿੰਡ ਹੈਗਾ ਜੀ ਇਹ ਮਕਲੋੜਗੰਜ ਦਾ ਕਿਹੜਾ ਵੀ ਚੱਕ ਆਜ਼ਮ ਛੀਨਾ ਇਹਦੇ ਲਾਗੇ ਜਾ ਕੇ ਕਿੰਨੇ ਕੀ ਪਿੰਡ ਆ ਇੱਧਰ ਅੱਗੇ ਇਸ ਸਾਈਡ ਤੇ ਹੈ 100-150 ਪਿੰਡ ਹੈਗਾ ਅਗਲੇ ਪਾਸੇ ਇਹ ਦਰਿਆ ਦੇ ਵਿੱਚ ਵੀ ਕਹਿੰਦੇ ਬਾਦੀਆਂ ਹੈ ਵਾ ਇੱਥੋਂ ਦਰਿਆ ਕਿੰਨੀ ਦੂਰ ਹੈ ਇਧਰ ਅਗਰ ਸੇਧ ਕਰੀਏ ਆਪਾਂ ਤੇ 8 ਕਿਲੋਮੀਟਰ ਸੇਧ ਆ ਮੇਨ ਦਰਿਆ ਜਿਹੜਾ ਇਹਨੂੰ ਦਰਿਆ ਦਾ ਪੇਟ ਕਹਿ ਸਕਦੇ ਆ ਹਾਂਜੀ ਬਿਲਕੁਲ ਓਕੇ ਚਲੋ ਅੱਲਾ ਖੈਰ ਕਰੇ ਪਾਣੀ ਸਵੇਰ ਦਾ ਹੀ ਇੰਨਾ ਹੀ ਆ ਹੁਣ ਜ਼ਿਆਦਾ ਚੜਾਈ ਹੋਈ ਆ 16 ਤਾਰੀਖ ਦਾ ਇੰਨਾ ਅੱਛਾ ਇੰਨਾ ਹੀ ਆ ਘੱਟ ਵੱਧ ਹੋ ਰਿਹਾ ਕਿ ਜ਼ਿਆਦਾ ਹੋ ਰਿਹਾ ਜ਼ਿਆਦਾ ਅੱਛਾ ਜ਼ਿਆਦਾ ਹੋ ਰਿਹਾ ਅੱਲਾ ਖੈਰ ਕਰੇਗਾ ਜੀ ਇਹ ਆ ਵੀ ਪਿੰਡ ਬਚੇ ਆ ਫਿਲਹਾਲ ਬੰਨ ਬੰਨੇ ਹੋਏ ਤੁਸੀਂ ਆਹ ਤੇ ਬੜਾ ਸੋਹਣਾ ਆਪਦੀ ਮਦਦ ਆਪ ਜਿਹੜਾ ਉਹ ਤਾਂ ਜ਼ਾਹਰੀ ਗੱਲ ਆ ਜੀ ਇਧਰੋਂ ਬੱਦਲਵਾਈ ਵੀ ਹੋਈ ਪਈ ਆ ਪੂਰਾ ਬੱਦਲ ਆਇਆ ਹੋਇਆ ਕਾਲਾ ਬਾਰਿਸ਼ ਵਾਲਾ ਹੀ ਆ ਅੱਲਾ ਖੈਰ ਕਰੇ ਜੀ ਬਾਰਿਸ਼ ਹੋਣ ਲੱਗੀ ਆ ਸਟਾਰਟ ਲਓ ਜੀ ਬਾਰਿਸ਼ ਆ ਗਈ ਆ ਬਾਰਿਸ਼ ਆ ਗਈ ਬਹੁਤ ਜ਼ੋਰੋ ਸ਼ੋਰ ਨਾਲ ਸਪੀਡ ਦੇ ਨਾਲ ਅੱਲਾ ਖੈਰ ਕਰੇ बारिश बहुत ज़्यादा तेज़ आ गई है बहुत ज़्यादा नहीं सही है ਮੱਝਾਂ ਆ ਰਹੀਆਂ ਪਿੱਛੇ ਨਾ ਮੱਝਾਂ ਲੈ ਕੇ ਆ ਰਿਹਾ ਪਿੱਛੇ ਦਰਿਆ ਦੇ ਵਿੱਚ ਉਹ ਤੇ ਘਰ ਨੇ लो जी बारिश रुक गई है तकरीबन कोई आधा घंटा 35 मिनट पै के ਤੇ ਬੜੀ ਸ਼ਦੀਦ ਪਈ ਆ ਥੋੜੀ ਵੀ ਨਹੀਂ ਅਖੀਰ ਦੀ ਬਾਰਿਸ਼ ਪਈ ਆ ਇਦਾਂ ਲੱਗਦਾ ਜਿਵੇਂ ਵਾਟਰ ਲੈਵਲ ਵੀ ਥੋੜਾ ਵੱਧ ਗਿਆ ਵਾ ਤੇ ਹੁਣ ਚੱਲੇ ਆ ਜੀ ਜਗ੍ਹਾ ਦੇਖਣ ਰੈਸਕਿਊ ਵਗੈਰਾ ਜਿੱਥੇ ਕਰਨਾ ਵਾ ਉਧਰ ਨੂੰ ਚਾਲੇ ਪਾਉਣ ਲੱਗੇ ਅੱਲਾ ਖੈਰ ਕਰੇ ਪਾਣੀ ਲੈਵਲ ਜਿਹੜਾ ਨਾ ਕਾਫੀ ਜ਼ਿਆਦਾ ਚੜਿਆ ਖੜਾ ਵਾ ਲੋ ਜੀ ਬਾਰਿਸ਼ ਜਿਹੜੀ ਆ ਰੁਕ ਗਈ ਆ ਤੇ ਅੱਲਾ ਖੈਰ ਰੱਖਿਆ ਆਪਾਂ ਨਿਕਲਣ ਲੱਗੇ ਆ ਬੋਰਡ ਤੇ ਚੱਲੇ ਆ ਇਧਰਲੀ ਸਾਈਡ ਤੇ ਭਾਈ ਹੋਰੀ ਬੋਰਡ ਦਾ ਪਾਣੀ ਕੱਢ ਰਹੇ ਨੇ ਬਾਰਿਸ਼ ਦਾ ਪਾਣੀ ਵਿੱਚ ਖੜਾ ਹੋ ਗਿਆ ਸੀ ਲਓ ਜੀ ਬੋਰਡ 'ਚ ਬਹਿ ਗਏ ਆ ਬਿਸਮਿਲ੍ਲਾ ਅੱਲਾ ਖੈਰ ਕਰੇ ਕਸ਼ਤੀ ਚੱਲ ਪਈ ਆ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਕਾਫੀ ਜ਼ਿਆਦਾ ਹੋ ਗਿਆ ਵਾ ਭਾ ਮੈਨੂੰ ਤਾਂ ਥੋੜਾ ਆਉਂਦਾ ਮੈਂ ਕਿਹਾ ਵੀ ਬੰਦੇ ਕਿਤੇ ਬਹੁਤੇ ਤਾਂ ਨਹੀਂ ਬਹਿ ਗਏ ਲੇਕਿਨ ਈਜ਼ੀ ਆ ਅੱਲਾ ਦਾ ਪਾਣੀ ਦਾ ਲੈਵਲ ਵੱਧ ਗਿਆ ਹਨਾ ਵੱਧ ਗਿਆ ਪਹਿਲਾਂ ਨਾਲੋਂ ਬਾਰਿਸ਼ ਨਾਲੋਂ ਨਾ ਸਾਰੇ ਵੀਰ ਬੈਠੇ ਆ ਤੇ ਸਾਰੇ ਭਰਾਵਾਂ ਨੇ ਜਿਹੜਾ ਦੁਆ ਲਾਜ਼ਮੀ ਕਰਨੀ ਆ ਕਿ ਰੱਬ ਸੋਹਣਾ ਖੈਰ ਕਰੇ ਖੈਰ ਦਾ ਦਿਨ ਲੈ ਕੇ ਆਵੇ ਲੋ ਜੀ ਅੱਗੇ ਆਪਾਂ ਆ ਗਏ ਆ ਜਿੱਥੇ ਆਣਾ ਸੀ ਇੱਕ ਘਰ ਦੇ ਕੋਲ ਹੈ ਬੰਨ ਟੁੱਟ ਗਿਆ ਓਏ ਹੋਏ ਯਾ ਅੱਲਾ ਕਰੇ ਸਭ ਦਾ ਖਾਲੀ ਦੇਖੋ ਨਾ ਪਿਛਲੀ ਸਾਈਡ ਤੇ ਪਾਣੀ ਆ ਉਹ ਮੁੰਡੇ ਨੂੰ ਇੱਥੇ ਮਾਲ ਡੰਗਰ ਵੀ ਆ ਮਾਲ ਡੰਗਰ ਹੈ ਨਾ ਇੱਥੇ ਫੈਮਿਲੀ ਬੈਠੀ ਆ
ਆ ਇੱਧਰਲੀ ਸਾਈਡ ਤੇ ਮੱਝਾਂ ਨਹੀਂ ਦੇਖੋ ਇਹਨਾਂ ਨੇ ਜਾਣਾ ਬਾਹਰ ਨੂੰ, ਹਾਂ ਇਹਨੇ ਜਾਣਾ ਬੰਦੇ ਨੇ ਬਾਹਰ। ਨਹੀਂ ਉਹਨਾਂ ਨੇ ਨਾ ਮੱਝਾਂ ਮੁੱਝਾਂ ਜਿਹੜੀਆਂ ਲਿਆ ਰਹੀਆਂ ਉਹ ਜਾਵਾਂਗੇ ਵਾਪਸੀ ਤੇ ਜਾਣਾ ਹੈ ਭਾਈ 12000 ਟੁੱਟਾ ਆ ਬੰਨ ਹੁਣ ਟੁੱਟਾ ਜਾਣਾ ਹੈ ਮੈਂ ਕਿਹਾ ਵਾਪਸ ਇਨਸ਼ਾਅੱਲਾ ਸਵੇਰੇ ਜਿਹੜਾ ਨਾ ਆਪਾਂ ਵਿਜ਼ਿਟ ਕਰਦੇ ਪਏ ਆ ਆਪਣੀ ਟੀਮ ਸਾਰੀ ਇੱਧਰ ਆਈ ਹੈ ਵਿਕਾਸ ਹੈਦਰ ਸਾਹਿਬ ਨਾਸਰ ਭਾਈ ਨੇ ਤੇ ਜੋਈਆ ਸਾਹਿਬ ਡੇਰੇ ਵਾਲਾ ਅਮਾਰ ਇਨਸ਼ਾਅੱਲਾ ਸਵੇਰੇ ਜਿਹੜਾ ਨਾ ਆਪਾਂ ਇੱਥੇ ਆਪਣਾ ਵਰਕਿੰਗ ਸਟਾਰਟ ਨਾਸਰ ਭਾਈ ਸਵੇਰ ਕੰਮ ਸਟਾਰਟ ਕਰਨਾ ਨਾ ਲੰਗਰ ਬਣਨਾ ਸ਼ੁਰੂ ਹੋ ਗਿਆ ਜੀ ਜੀ ਤੇ ਸਵੇਰ ਅਰਲੀ ਮਾਰਨਿੰਗ 5:30 ਵਜੇ ਨਿਕਲਿਆ ਕਰਾਂਗੇ ਤੇ ਦੋਵੇਂ ਟਾਈਮ ਦਾ 1000 700 800 1000 ਬੰਦੇ ਦਾ ਰੋਜ਼ਾਨਾ ਇੰਤਜ਼ਾਮ ਕੀਤਾ। ਇਹਨਾਂ ਹਲੇ ਆਵਾਜ਼ ਆ ਰਹੀ ਹੈ ਆਪਾਂ ਗੱਲਬਾਤ ਕਿਤੇ ਰੋਕ ਕੇ ਕਰਦੇ ਆ ਸਾਰੀ ਇੰਤਜ਼ਾਮ ਕਿਵੇਂ ਹੋਇਆ ਤੇ ਕਿੰਨੇ ਬੰਦੇ ਦਾ ਕਰਨਾ ਠੀਕ ਆ ਬਾਹਰ ਰੱਖੋਗੇ ਤੇ ਕਿਲੋ ਇਹ ਸਾਹਮਣੀ ਸਾਈਡ ਤੇ ਨਾ ਰਸਤਾ ਕਰ ਲੈ, ਬੇੜਾ ਰਸਤਾ ਆ ਰਿਹਾ ਕਰ ਲੈ। ਬੇੜਾ ਇਹਦੇ ਵਿੱਚ ਸਮਾਨ ਸਮੂਨ ਲੱਦਿਆ ਘਰ ਦਾ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਪੈ ਰਹੀ ਹੈ ਬਾਰਿਸ਼ ਦੀ ਵਜ੍ਹਾ ਤੋਂ ਕੈਮਰਾ ਜਿਹੜਾ ਕਲੀਅਰ ਨਜ਼ਰ ਨਹੀਂ ਆ ਰਿਹਾ ਦੇਖ ਨਹੀਂ ਸਕਦੇ ਉਹ ਉੱਥੇ ਘਰ ਦਾ ਸਮਾਨ ਹੈ ਨਾ ਪੂਰੀ ਫੈਮਿਲੀ ਕਿੱਥੇ ਦਾ ਓਏ ਹੋਏ ਬੇਬਸੀ ਦੀ ਇੰਤਹਾ ਹੈ ਉਹ ਵੇਖੋ ਵਿੱਚ ਉਹ ਬੱਚਾ ਗੁਜ਼ਰ ਕੇ ਆਉਂਦਾ। ਉਹ ਜਿਹੜਾ ਲੈ ਕੇ ਆ ਰਿਹਾ ਨਾ ਉਹ ਬੱਚੇ ਜਾ ਉਹਨਾਂ ਨੂੰ ਭਾਈ ਪੁੱਛੋ ਹਾਂ ਉਹਨਾਂ ਨੂੰ ਲੈ ਕੇ ਚੱਲੋ ਨਾ ਨਾਲ ਯਾਰ ਉਹ ਨਾ ਇੱਥੇ ਰਹਿਣਾ ਉਹ ਤੂੜੀ ਦੀ ਧਾੜੇ ਅੱਛਾ ਅੱਛਾ ਤੂੜੀ ਬੰਦ ਕਰਨ ਚੱਲਿਆ ਤੂੜੀ ਬੰਦ ਕਰਨ ਚੱਲਿਆ ਤੂੜੀ ਚੱਲੀ ਇਹ ਗਾਵਾਂ ਮੱਝਾਂ ਵਾਲੇ ਜਿਹੜੇ ਬੰਦੇ ਹੁੰਦੇ ਨਾ ਇਹਨਾਂ ਨੂੰ ਆਪਣੇ ਸਿਰਫ ਇਸ ਜਾਨਵਰਾਂ ਦੀ ਮੈਂ ਹੁਣ ਉਹ ਲੋਕ ਦੇਖਦੇ ਪਏ ਆ ਡੀਕਦੇ ਪਏ ਆ ਭਾਈ ਇਹ ਡੀਕਦੇ ਪਏ ਹੋਣੇ ਕੁਝ ਖਾਣ ਨੂੰ ਲੈ ਕੇ ਆਇਆ ਨਹੀਂ ਉਹ ਵੀ ਉਹਨਾਂ ਕੋਲ ਵੀ ਬੋਰਡ ਹੈ ਛੋਟੀ ਆ ਨਾ ਉਹਨਾਂ ਨੂੰ ਪੁੱਛ ਲਓ ਚਾਚਾ ਗਿਆ ਤੇ ਨਵਾਂ ਭਾਈ ਆ ਗਿਆ ਕੀ ਹਾਲ ਹੈ ਭਾਈ ਜਾਨ ਠੀਕ ਹੋ ਤੁਸੀਂ ਵੀ ਸਬਜ਼ੀ ਲੈਣ ਜਾਣਾ ਹਾਂ ਉਹ ਚਾਚੂ ਤੇ ਸਬਜ਼ੀ ਲੈ ਕੇ ਆਏ ਨੇ ਨਾ ਨਾਲ ਬੋਤਲ ਚੁੱਕੀ ਫਿਰਦੇ ਨੇ ਅੱਛਾ ਅੱਛਾ ਮਾਲ ਦੇ ਪੱਠੇ ਕੁਤਰਨੇ ਨੇ ਸਵੇਰੇ ਆਨੇ ਇਨਸ਼ਾਅੱਲਾ ਰਾਸ਼ਨ ਲੈ ਕੇ ਨਾ ਤੇ ਹੁੰਦੀਆਂ ਮੁਲਾਕਾਤਾਂ ਹੁਣ ਤੇ ਦਿਨ ਡੁੱਬ ਗਿਆ ਜੇ ਜੀ ਜੀ ਠੀਕ ਹੈ ਚਾਚਾ ਚੰਗਾ ਭਾਈ ਮੁੰਡਿਆ ਹੋਰ ਸਭ ਠੀਕ ਹੈ ਹੋਰ ਭਾਈਜਾਨ ਸਭ ਠੀਕ ਠਾਕ ਹੈ ਅੱਲਾਹ ਪਾਕ ਲੋ ਜੀ ਦਿਨ ਡੁੱਬ ਗਿਆ ਭਾਈ ਹੋਰਾਂ ਨੂੰ ਉਤਾਰਿਆ ਇੱਥੇ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਨਿਕਲਣ ਲੱਗੇ ਆ ਵਾਪਸ ਅੱਲਾਹ ਪਾਕ ਲੋ ਜੀ ਹੁਣ ਆ ਗਏ ਆ ਪਿੰਡ ਵਾਪਸ ਸਾਰਾ ਉਧਰੋਂ ਵਿਜ਼ਿਟ ਕਰਕੇ ਫਿਰ ਤੁਰ ਕੇ ਹਨੇਰਾ ਹੋ ਗਿਆ ਕਾਫੀ ਜ਼ਿਆਦਾ ਤੇ ਹਾਂਜੀ ਪਿੰਡ ਆਜ਼ਮ ਸ਼ੀਨਾ ਹਾਂ ਓਕੇ ਜੀ ਆਪਾਂ ਇੱਥੇ ਪਹੁੰਚ ਆਏ ਆ ਤੇ ਹੁਣ ਉਤਰਦੇ ਆ ਹੁਣ ਡਿਸਕਸ ਕਰਦੇ ਆ ਕਿ ਸਵੇਰ ਦਾ ਜਿਹੜਾ ਕੀ ਸ਼ਡਿਊਲ ਹੈ ਕਿਹਨੂੰ ਕਰਾਂਗੇ ਸਾਰਾ ਵਿਜ਼ਿਟ ਵਗੈਰਾ ਕਰਿਆ ਆ ਬਾਰਿਸ਼ ਹੁੰਦੀ ਪਈ ਸੀ ਤੇ ਰਾਤ ਦਾ ਟਾਈਮ ਆ ਅੱਗੇ ਮੇਰੇ ਧਿਆਨ ਨਾਲ ਕਸ਼ਤੀ ਆ ਜੀ ਅੱਗੇ ਹੁਣ ਪਹੁੰਚਿਆ ਜੀ ਕਿਨਾਰੇ ਤੇ ਇਧਰੋਂ ਪਾਣੀ ਦੀ ਜਿਹੜੀ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਪਾਣੀ ਦੀ ਜਿਹੜੀ ਨੋਈਅਤ ਆ ਜਾਂ ਜਿਹੜਾ ਪਾਣੀ ਦਾ ਬਹਾਓ ਆ ਉਹ ਜ਼ਿਆਦਾ ਹੋ ਗਿਆ ਵਾ ਪਾਣੀ ਇਜ਼ਾਫਾ ਮਤਲਬ ਹੋ ਗਿਆ ਪਾਣੀ ਦੇ ਵਿੱਚ ਤੇ ਬਾਕੀ ਅੱਲਾ ਖੈਰ ਕਰੇ ਧਿਆਨ ਨਾਲ ਯਾਰ ਇੱਕ ਇੱਕ ਕਰਕੇ ਜਾਇਓ ਓਏ ਯਾਰ ਕੀ ਕਰਨਾ ਨਾ ਯਾਰ ਸੁਣੇ ਬਹਿ ਜਾਓ ਸਾਹਿਬ ਨਾ ਇੱਕ ਇੱਕ ਕਰਕੇ ਨਿਕਲੋ ਹਾਂਜੀ ਐਨੂੰ ਵੜ ਜਾਓ ਚੱਲ ਮੇਰਾ ਧਿਆਨ ਨਾਲ ਬਹਿ ਜਾਓ ਯਾਰ ਨਾ ਖੜੋਵੋ ਤੇ ਨਾ ਡਰ ਹੁੰਦਾ ਕਸਮੇ ਥੋੜਾ ਬਹੁਤ ਹੁੰਦਾ ਨਹੀਂ ਭਾਈ ਮੇਰਾ ਲੱਥ ਗਿਆ ਵਾ ਸਾਰਾ ਇੱਕ ਵਾਰੀ ਆ ਡਿੱਗਾ ਮਾਰ ਇਹਦਾ ਤੇ ਲੱਥ ਗਿਆ ਵਾ ਮਾਰ ਮਾਰ ਡਰ ਲੱਥ ਗਿਆ ਆਵੇ ਜੋਈਆ ਸਾਹਿਬ ਬਿਸਮਿਲ੍ਲਾ ਨਹੀਂ ਮੈਨੂੰ ਆਉਂਦਾ ਸੀ ਡਰ ਉਹ ਗੱਲ ਨਹੀਂ ਹੈਗੀ ਡਰ ਮੈਨੂੰ ਆਉਂਦਾ ਸੀ ਲੇਕਿਨ ਹੈ ਪਾਣੀ ਭਾਈ ਪਾਣੀ ਤੇ ਜ਼ੋਰਾਵਰ ਹੈ ਸਿੱਧੀ ਗੱਲ ਆ ਮੈਂ ਐਂਡ ਤੇ ਰਹਿ ਗਿਆ ਮੈਂ ਤੁਹਾਨੂੰ ਦੱਸਾਂ ਯਾਦ ਆ ਭਾਈ ਮੈਨੂੰ ਜ਼ਰਾ ਸਭ ਤੋਂ ਪਹਿਲਾਂ ਮੈਨੂੰ ਲਾਉਣਾ ਸੀ
ਲੋ ਜੀ ਉਸ ਪਿੰਡ ਤੋਂ ਆ ਗਏ ਆਪਾਂ ਜੋਈਆ ਸਾਹਿਬ ਦੇ ਘਰੇ, ਜਿੱਥੇ ਸਾਰਾ ਰਾਸ਼ਨ ਵਗੈਰਾ ਤਿਆਰ ਹੋ ਰਿਹਾ ਵਾ। ਤੇ ਇੱਧਰ ਭਾ ਅਮਰ ਹੋਣੇ ਲੱਗੇ ਹੋਏ ਰੋਟੀਆਂ ਪਕਾਉਣ, ਮਾਸ਼ਾਅੱਲਾ ਪੂਰੀ ਤਿਆਰੀ ਆ। ਇਹ ਭਾਜੀ ਇਹ ਤਾਂ ਹੁਣ ਵਾਸਤੇ ਆ। ਹਾਂਜੀ ਕਿਉਂ ਅਮਰ ਬਾਈ? ਲੇਬਰ ਦਾ ਕੰਮ। ਹਾਂਜੀ ਲੋ ਜੀ ਇਹ ਰਾਸ਼ਨ ਵਗੈਰਾ ਤਿਆਰ ਹੋਏਗਾ ਤੇ ਸਾਰਾ ਜਿਹੜਾ ਕੱਲ ਨੂੰ ਆਪਾਂ ਲੈ ਕੇ ਜਾਣਾ ਵਾ, ਜਿੱਥੋਂ ਅੱਜ ਸਾਰਾ ਵਿਜ਼ਿਟ ਕੀਤਾ ਵਾ, ਉਹ ਸਾਰਾ ਜਿਹੜਾ ਏਰੀਆ ਵਾ ਇਨਸ਼ਾਅੱਲਾ ਆਪਾਂ ਸਵੇਰ ਉਹ ਸਾਰਾ ਕਵਰ ਕਰਨਾ ਵਾ। ਤੇ ਆਹ ਰਾਸ਼ਨ ਵਗੈਰਾ ਸਾਰਾ ਲਿਆ ਕੇ ਰੱਖਿਆ ਹੋਇਆ ਵਾ, ਪਹਿਲਾਂ ਹੀ ਆਪਣੇ ਤੋਂ ਪਹੁੰਚ ਗਿਆ ਸੀ। ਠੀਕ ਹੈ ਜੀ, ਚੈੱਕ ਕਰ ਲਓ ਮਾਸ਼ਾਅੱਲਾ। ਇਹ ਹੈਗਾ ਵਾ ਤਕਰੀਬਨ ਕੋਈ 15-20 ਦਿਨਾਂ ਦਾ 25 ਦਿਨਾਂ ਦਾ ਰਾਸ਼ਨ ਹੈਗਾ, ਲੇਕਿਨ ਬਾਕੀ ਅੱਲਾ ਖੈਰ ਕਰੇ। ਤੇ ਸਾਰੇ ਵੀਰ ਭਰਾ ਇਕੱਠੇ ਹੋਏ ਬੈਠੇ ਆ ਜੀ। ਚੱਲ ਰਿਹਾ ਨਿਜ਼ਾਮ ਸਿਸਟਮ ਸਾਰਾ ਸੋਹਣਾ ਬੜਾ। ਦੇਗਾਂ ਪਈਆਂ ਹੋਈਆਂ ਵਾ। ਇਹ ਸਵੇਰ ਤੇ ਇਨਸ਼ਾਅੱਲਾ ਸਾਰੀਆਂ ਇੱਕ ਰੂਟੀਨ ਬਣਾਵਾਂਗੇ ਕਿ ਕਿਹੜੇ ਟਾਈਮ ਉੱਠਣਾ ਤੇ ਕਿਹੜੇ ਟਾਈਮ ਆਪਾਂ ਜਾਣਾ ਵਾ। ਅੱਛਾ ਵਿਕਾਸ ਭਾਈ, ਸਵੇਰ ਆਪਾਂ ਕਿੰਨੇ ਵਜੇ ਨਿਕਲਣਾ ਵਾ, ਕੀ ਰੂਟੀਨ ਬਣਾਉਣੀ? ਇਧਰ ਤੁਹਾਡਾ ਮੁਕੰਮਲ ਤਾਰਫ ਮੈਂ ਕਰਾਨਾ ਵਾ। ਜਿਹੜਾ ਬੰਦਾ ਸਾਨੂੰ ਤਿਆਰ ਕਰਕੇ ਦੇਗਾ ਇਹ ਅਮਰ ਭਾਈ ਨੇ ਸਾਡੇ। ਹਾਂਜੀ ਅਮਰ ਭਾਈ ਦੇ ਨਾਲ ਆਏ ਆ। ਇਹਨਾਂ ਨੇ ਹੀ ਇਹ ਸਾਰਾ ਤਾਮਝਾਮ ਇਹਨਾਂ ਨੇ ਕਰਨਾ। ਠੀਕ ਹੈ। ਰਾਤ ਇਹਨਾਂ ਜਾਗਣਾ। ਠੀਕ ਹੈ। ਇਹਨਾਂ ਨੇ 1 ਵਜੇ ਖਾਣਾ ਪਕਾਉਣਾ ਸ਼ੁਰੂ ਕਰ ਦੇਣਾ। ਠੀਕ ਆ। ਠੀਕ ਹੈ। ਆ ਪਿੱਛੇ ਜਿੰਨਾ ਸਾਜ਼ੋ ਹਾਂ ਮੈਂ ਰਾਸ਼ਨ ਸਾਰਾ ਦਿਖਾ ਦਿੱਤਾ ਕਿ ਇਹ 25 ਦਿਨਾਂ ਦਾ ਇਨਸ਼ਾਅੱਲਾ। ਹਾਂਜੀ ਇਨਸ਼ਾਅੱਲਾ। ਤੇ ਬਾਕੀ ਇਹ ਹੈ ਕਿ ਰਾਤ 1 ਵਜੇ ਸਟਾਰਟ ਹੋਏਗਾ। ਹਾਂਜੀ ਤੇ ਸਵੇਰ ਤਕਰੀਬਨ 5 ਵਜੇ ਭਾਈ ਅਮਰ ਨੇ ਕਹਿ ਦਿੱਤਾ ਕਿ ਤੁਹਾਨੂੰ ਰੈਡੀ ਮਿਲੇਗਾ, ਤੁਸੀਂ ਗੱਡੀਆਂ ਤੇ ਲੱਦ ਕੇ ਤੇ ਲਿਜਾ ਸਕਦੇ ਹੋ। ਠੀਕ ਹੈ ਜੀ ਮਾਸ਼ਾਅੱਲਾ। ਚਲੋ ਆ ਤਾਂ ਬਹੁਤ ਅੱਛਾ ਹੋ ਜਾਏਗਾ। ਇਹ ਆ ਵੀ ਸਵੇਰੇ ਇਸ ਤਰ੍ਹਾਂ ਵੀ ਵੰਡ ਕੇ ਜਾਵਾਂਗੇ ਆਪਾਂ। ਕੋਸ਼ਿਸ਼ ਇਹੀ ਆ ਅੱਧੀ ਟੀਮ ਜਿਹੜੀ ਸਾਡੀ ਸਵੇਰ ਜਾਏਗੀ। ਠੀਕ ਹੈ। ਅੱਧੀ ਟੀਮ ਜਿਹੜੀ ਉਹ ਪਿਛਲੇ ਟਾਈਮ ਸ਼ਾਮ ਦੇ ਟਾਈਮ ਜਾਏਗੀ। ਹਾਂ ਇਹ ਆ ਵੀ ਲੋਕਾਂ ਦੀ ਜਿਹੜੀ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਹੋਈ। ਖਾਣੇ ਦੇ ਟਾਈਮ ਉਹਨਾਂ ਨੂੰ ਖਾਣਾ ਰੈਡੀ ਕਰਕੇ ਹਾਂ ਖਾਣੇ ਦੇ ਟਾਈਮ ਖਾਣਾ ਜਿਹੜਾ ਰੈਡੀ ਹੋ ਕੇ ਇਨਸ਼ਾਅੱਲਾ ਮਿਲੇਗਾ ਉਹਨਾਂ ਨੂੰ। ਤੇ ਸਵੇਰ ਜਿਹੜਾ ਵਾ ਮਤਲਬ ਇਹ ਰੂਟੀਨ ਜਿਹੜੀ ਬਣ ਜੂਗੀ, ਜਦੋਂ ਰੂਟੀਨ ਇਨਸ਼ਾਅੱਲਾ ਬਣ ਗਈ ਤੇ ਫਿਰ ਸਾਰਾ ਕੁਝ ਸਿੱਧਾ ਹੋ ਜਾਊਗਾ। ਅੱਜ ਤਾਂ ਸਿਰਫ ਵਿਜ਼ਿਟ ਵਗੈਰਾ ਕੀਤਾ ਆਪਾਂ ਆਲਾ ਦੁਆਲਾ ਕਿ ਦੇਖੀਏ ਕਿ ਪਾਣੀ ਦੀ ਨੌਈਅਤ ਕੀ ਆ ਜਾਂ ਸਿਚੁਏਸ਼ਨ ਕੀ ਆ, ਹਾਲਾਤ ਕੀ ਆ। ਬਾਰਿਸ਼ ਕਰਕੇ ਜਿਹੜਾ ਕੰਮ ਜ਼ਿਆਦਾ ਥੋੜਾ ਖਰਾਬ ਹੋ ਜਾਂਦਾ ਵਾ ਕਿ ਪਾਣੀ ਦਾ ਜਿਹੜਾ ਵਾ ਚੜਾ ਮਤਲਬ ਬਹੁਤਾ ਹੋ ਗਿਆ। ਠੀਕ ਆ, ਪਹਿਲਾਂ ਪਾਣੀ ਥੋੜਾ ਲੱਥਾ ਹੋਇਆ ਸੀ, ਲੱਗਦਾ ਸੀ ਨਾਰਮਲ ਆ, ਲੇਕਿਨ ਹੁਣ ਪਾਣੀ ਦਾ ਜਿਹੜਾ ਬਹਾਓ ਆ ਉਹ ਤੇਜ਼ ਵੀ ਆ ਤੇ ਪਾਣੀ ਜ਼ਿਆਦਾ ਵੀ ਆ। ਬਾਕੀ ਇਨਸ਼ਾਅੱਲਾ ਸਵੇਰੇ ਦੇਖਦੇ ਆ, ਰੱਬ ਖੈਰ ਦਾ ਦਿਨ ਚੜਾਵੇ। ਤੇ ਜਿਹੜੇ ਵੀਰ ਭਰਾ ਮੈਂ ਦੱਸਿਆ ਪਹਿਲਾਂ ਵੀ ਕਿ ਜਿਹੜੇ ਵੀਰ ਭਰਾ ਵੇਖਣ ਦਏ ਆਪਾਂ ਨੂੰ, ਉਹ ਸਾਰੇ ਦੁਆ ਮਤਲਬ ਲਾਜ਼ਮੀ ਕਰਿਓ। ਠੀਕ ਆ, ਉਹਨਾਂ ਵਾਸਤੇ ਇਹੀ ਅਪੀਲ ਆ ਸਿਰਫ ਕਿ ਦੁਆ ਸਾਡੇ ਵਾਸਤੇ ਲਾਜ਼ਮੀ ਕਰਨ। ਤੇ ਜਿਹੜੇ ਵੀਰ ਭਰਾ ਇਸ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਆ ਉਹਨਾਂ ਵਾਸਤੇ ਦੁਆ ਲਾਜ਼ਮੀ ਕੀਤੀ ਜਾਵੇ। ਤੇ ਬਾਕੀ ਮੇਰਾ ਭਰਾ ਸਾਰੇ ਆਪਦੇ ਜਿਹੜੇ ਘਰੋਂ ਨਿਕਲੋ। ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਹਾਲਾਤੋਂ ਵਾਕਿਆ ਦਾ ਤੁਹਾਨੂੰ ਪਤਾ ਲੱਗੇ। ਠੀਕ ਆ, ਤੁਸੀਂ ਦੁਆ ਵੀ ਕਰੋ ਐਂਡ ਘਰੋਂ ਨਿਕਲ ਕੇ ਹੈਲਪ ਵੀ ਕਰੋ ਸਾਰਿਆਂ ਦੀ, ਕਿਉਂਕਿ ਆਲਾ ਦੁਆਲਾ ਆਪਦਾ ਵੇਖੋ ਜਿਹੜਾ ਤੁਹਾਡੇ ਨੇੜੇ ਚੀਜ਼ ਪੈਂਦੀ ਆ। ਠੀਕ ਆ, ਉਹਨਾਂ ਦੀ ਜਾ ਕੇ ਹੈਲਪ ਕਰੋ। ਇੱਕ ਬੰਦੇ ਦੇ ਕਰਕੇ ਵੀ ਬਹੁਤ ਕੁਝ ਹੋ ਸਕਦਾ। ਕਹਿੰਦੇ ਹੁੰਦੇ ਕਿ ਕਿਸ ਕੋ ਬਹੁਤਾ ਨਹੀਂ ਤੇ ਥੋੜਾ ਕਰ ਦੋ, ਲੇਕਿਨ ਥੋੜਾ ਕਰਕੇ ਬਹੁਤ ਹੋ ਜਾਂਦਾ। ਸੋ ਬਾਕੀ ਹੁਣ ਦਿਓ ਇਜਾਜ਼ਤਾਂ, ਆਪਾਂ ਮਿਲਦੇ ਹਾਂ ਸਵੇਰ ਨਵੇਂ ਵਲੌਗ ਦੇ ਵਿੱਚ, ਸਵੇਰ ਇੱਕ ਨਵੇਂ ਦਿਨ ਦੇ ਵਿੱਚ। ਰੱਬ ਖੈਰ ਦਾ ਦਿਨ ਚੜਾਵੇ, ਮੈਂ ਬਾਰ-ਬਾਰ ਕਹਿ ਰਿਹਾ। ਬਾਕੀ ਅੱਲਾ ਰੱਖੇ ਖੈਰ ਸੁਖ। ਦਿਓ ਇਜਾਜ਼ਤਾਂ, ਰੱਬ ਰੱਖੇ।